ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪਾਕਿਸਤਾਨ ਦੀ ਸਿਆਸੀ ਸੂਰਤ-ਹਾਲ ਅਤੇ ਚੋਣਾਂ ਬਾਰੇ ਅਪਡੇਟ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ। ਗੱਲ ਫੇਰ ਸ਼ੁਰੂ ਕਰਾਂਗੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਉਹਨਾਂ ਦੀ ਪਾਰਟੀ ਦੇ ਨਿਸ਼ਾਨ ਤੋਂ। ਤੇ ਆਖਿਆ ਜਾ ਰਿਹਾ ਹੈ ਕਿ ਜਦੋਂ ਇੱਕ ਵੱਡੀ ਪਾਰਟੀ ਹੀ ਚੋਣਾਂ 'ਚ ਨਹੀਂ ਰਹੀ ਤੇ ਉਹਦੇ ਹਾਮੀ ਕਿੱਦਾਂ ਉਹਦੇ 'ਚ ਆਣ ਰਲਣਗੇ। जी इत्थे गलबात की है इस बारे दे विच इस गल का जवाब दिता, यानी कि ये गल बहुत सारे मतलब वक्-वक् मूँह जिहड़े ने वो ये कह रहे हैं कि जी जदों पार्टी ही नहीं रही तो हुण जिहड़े आज़ाद उम्मीदवार ने जिहड़े आज़ाद हैसियत दे नाल चोणां 'च हिस्सा लैण जा रहे ने वो किद्दां आके पाकिस्तान तहरीक-ए-इनसाफ दे विच रलणगे ते किद्दां वो अपनी पार्टी नूं दुबारा बनाउणगे। इत्थे जवाब देंदियां होइयां सैनेटर अली जफर होरी जिहड़े पाकिस्तान तहरीक-ए-इनसाफ दे आगू ने उन्हां वास्ते काम करदे ने, सैनेटर अली जफर होरी उन्हां दे जवाब देंदियां होइयां आख्या है कि साडे कोलों साडा इंतखाबी निशान बल्ले वाला जिहड़ा निशान है उहनूं खोया गया है। साडे कोल साडा जिहड़ा निशान सी जिहदे ते असीं चोणां लड़नियां सन सानूं ओह निशान नहीं दिता गया। साडी जिहड़ी पार्टी हैगी है अजे भी पाकिस्तान तहरीक-ए-इनसाफ ही हैगी है। उन्हें आख्या कि असी ये वास्ते पहलों तो तैयार सां, सानू पता सी कि साडे नाल इदां दा कुछ ना कुछ होएगा, क्योंकि सानू पहलों तो ये सब कुछ नज़र आ रहा सी साडे नाल नाइंसाफ़ी होएगी। हुण साडे टिकट होल्डर्स आज़ाद हैसियत दे नाल वोटां 'च हिस्सा लैणगे, ठीक है। जिन्हां नूं असीं टिकट्स दित्ते ने वो सारे साडे मैंबर्स जिहड़े ने वो पाकिस्तान तहरीक-ए-इनसाफ वल्लों नहीं लड़नगे, वो आज़ाद हैसियत दे नाल वोटां 'च हिस्सा लैणगे ते ਉਹ ਜਿਹੜਾ ਚੋਣਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਹਿੱਸਾ ਲੈ ਕੇ ਤੇ ਉਹ ਜਦੋਂ ਜਿੱਤਣਗੇ ਤੇ ਫਿਰ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਵਿੱਚ ਆ ਕੇ ਫਿਰ ਰਲ ਜਾਣਗੇ। ਉਹਨੇ ਇਹ ਵੀ ਆਖਿਆ ਕਿ ਜੀ ਵੀ ਇਹ ਟੈਕਨੋਲੋਜੀ ਦਾ ਦੌਰ ਹੈ, ਇੰਜ ਨਹੀਂ ਹੋ ਸਕਦਾ ਕਿ ਸਾਡੇ ਹਾਮੀ ਆਪਣੇ ਪਾਰਟੀ ਮੈਂਬਰ ਨੂੰ ਹੀ ਨਾ ਪਛਾਣ ਸਕਣ। ਹਾਂਜੀ, ਇੱਥੇ ਇੱਕ ਮੁੱਦਾ ਇਹ ਵੀ ਆ ਰਿਹਾ ਕਿ ਜੀ ਜਦੋਂ ਅੱਡੋ ਅੱਡ ਨਿਸ਼ਾਨ ਦਿੱਤੇ ਜਾਣਗੇ ਸਾਰੇ ਪਾਰਟੀ ਮੈਂਬਰਸ ਜਿਹੜੇ ਨੇ ਕਿ ਆਜ਼ਾਦ ਹੈਸੀਅਤ ਦੇ ਨਾਲ ਲੜੇ ਜਾ ਰਹੇ ਨੇ ਤੇ ਵੋਟਰਸ ਜਿਹੜੇ ਨੇ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਵੀ ਇਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਵੱਲੋਂ ਖਲੇ ਨੇ ਤੇ ਆਜ਼ਾਦ ਉਮੀਦਵਾਰ ਤੇ ਹੋਰ ਵੀ ਬਹੁਤ ਸਾਰੇ ਹੋਣਗੇ, ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਵੀ ਹੋਣਗੇ ਤੇ ਫਿਰ ਇਹਨਾਂ ਦੇ ਵਿੱਚ ਮਤਲਬ ਜਿਹੜੇ ਵੋਟਰਸ ਨੇ ਉਹਨਾਂ ਨੂੰ ਕਨਫਿਊਜ਼ ਤੇ ਜ਼ਾਹਰ ਕੀਤਾ ਜਾ ਰਿਹਾ, ਕੋਸ਼ਿਸ਼ ਤੇ ਬਹੁਤ ਕੀਤੀ ਜਾ ਰਹੀ ਹੈ ਕਿ ਜੀ ਇਹ ਕਿੱਦਾਂ ਉਹਨਾਂ ਨੂੰ ਪਤਾ ਲੱਗੇਗਾ ਵੀ ਜੀ ਕਿਹਨੂੰ ਵੋਟ ਪਾਉਣਾ ਹੈ। ਤੇ ਉਹਨਾਂ ਨੇ ਇਸ ਗੱਲ ਦੇ ਜਵਾਬ 'ਚ ਆਖਿਆ ਵੀ ਟੈਕਨੋਲੋਜੀ ਦਾ ਦੌਰ ਹੈ, ਅਸੀਂ ਆਪਣੇ ਵੋਟਰਸ ਨੂੰ ਜਿਹੜੇ ਸਾਡੇ ਟਿਕਟ ਹੋਲਡਰਸ ਨੇ ਅਸੀਂ ਉਹਨਾਂ ਦੀ ਪਛਾਣ ਆਪੇ ਹੀ ਉਹਨਾਂ ਦੇ ਇਲਾਕਿਆਂ ਦੇ ਵਿੱਚ ਕਰਵਾ ਲਾਂਗੇ। ਅਸੀਂ ਦੱਸ ਦਾਂਗੇ ਵੀ ਇਸ ਇਲਾਕੇ ਦੇ ਵਿੱਚ ਸਾਡਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਫਲਾਣਾ ਬੰਦਾ ਖੜਾ ਹੈ ਤੇ ਉਹਦਾ ਨਿਸ਼ਾਨ ਇਹ ਵੇ, ਇਹਨੂੰ ਤੁਸੀਂ ਯਾਦ ਕਰ ਲਓ। ਉਹ ਇਹ ਇੱਦਾਂ ਵੀ ਹੈ ਵੀ ਉਹ ਆਪਣੇ ਘਰ ਵਾਲਿਆਂ ਨੂੰ ਆਪਣੇ ਜਿਹੜੇ ਫੈਮਿਲੀ ਮੈਂਬਰਸ ਨੇ ਉਹਨਾਂ ਸਾਰਿਆਂ ਦੇ ਵਿੱਚ ਉਸ ਨਿਸ਼ਾਨ ਨੂੰ ਸ਼ੇਅਰ ਕਰ ਦੇਣਗੇ ਕਿ ਵੀ ਇਹ ਸਾਡਾ ਨਿਸ਼ਾਨ ਆ, ਇਹਦੇ ਤੇ ਤੁਸੀਂ ਮੋਹਰ ਲਾਣੀ ਹੈਗੀ ਹੈ। ਤੇ ਇਹ ਜੀ ਟੈਕਨੋਲੋਜੀ ਦੇ ਦੌਰ ਦੇ ਵਰਤਾਵਰੇ ਜਿਹੜੇ ਨੇ ਉਹ ਹੋਣ ਲੱਗੇ ਨੇ ਅੱਗੇ ਤੇ ਇਹਦੇ ਨਾਲ ਉਹਨਾਂ ਆਖਿਆ ਕਿ ਜੀ ਸੋਸ਼ਲ ਮੀਡੀਆ ਤੇ ਟੈਕਨੋਲੋਜੀ ਦਾ ਵਰਤਾਵਰਾ ਕਰਕੇ ਵੋਟਰਸ ਨੂੰ ਉਹਨਾਂ ਦੀ ਪਾਰਟੀ ਮੈਂਬਰ ਦੀ ਪਛਾਣ ਕਰਾ ਲਵਾਂਗੇ। ਚੋਣਾਂ ਜਿੱਤਣ ਤੋਂ ਮਗਰੋਂ 3 ਦਿਨ ਦੇ ਵਿੱਚ ਤੁਸੀਂ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਰਲਣਾ ਹੁੰਦਾ। ਜਦੋਂ ਤੁਸੀਂ ਚੋਣਾਂ ਜਿੱਤ ਜਾਂਦੇ ਹੋ ਤੇ ਤੁਹਾਡਾ ਇਹ ਕੰਮ ਹੁੰਦਾ ਕਿ ਜੇ ਆਜ਼ਾਦ ਹੈਸੀਅਤ ਦੇ ਨਾਲ ਤੁਸੀਂ ਚੋਣਾਂ 'ਚ ਹਿੱਸਾ ਲਿਆ ਤੇ ਤੁਹਾਡਾ ਇਹ ਕੰਮ ਹੈ ਕਿ ਤੁਸੀਂ ਜਦੋਂ ਚੋਣਾਂ ਜਿੱਤ ਗਏ ਹੋ ਤੇ ਤੁਸੀਂ ਕੀ ਕਰਨਾ ਹੈ ਕਿ 3 ਦਿਨ ਦੇ ਵਿੱਚ ਤੁਸੀਂ ਕਿਸੇ ਪਾਰਟੀ ਨਾਲ ਜਾ ਰਲੋ, ਠੀਕ ਹੈ, ਜੇ ਤੁਸੀਂ ਰਲਣਾ ਚਾਹੁੰਦੇ ਹੋ ਤੇ ਸਾਡੇ ਕੋਲ 3 ਦਿਨ ਦਾ ਟਾਈਮ ਹੋਏਗਾ। ਸਾਡੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਜਿਹੜੀ ਉਹ ਇੱਕ ਵਾਰੀ ਫੇਰ ਇਕੱਠੀ ਹੋ ਜਾਏਗੀ। ਇਹ ਆਖਣਾ ਹੈ ਸੈਨੇਟਰ ਅਲੀ ਜ਼ਫਰ ਹੋਰਾਂ ਦਾ ਤੇ ਉਹਨਾਂ ਆਖਿਆ ਕਿ ਸਾਡੇ ਕੋਲ ਬੱਲੇ ਦਾ ਨਿਸ਼ਾਨ ਖੋਇਆ ਗਿਆ, ਸਾਡੀ ਪਾਰਟੀ ਨਹੀਂ ਖੋਜੀ, ਪਾਰਟੀ ਅਜੇ ਵੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਆ, ਸਾਡੀ ਪਾਰਟੀ ਮੈਂਬਰ ਪਾਰਟੀ 'ਚ ਰਲਣ ਦਾ ਐਲਾਨ ਕਰਨਗੇ। ਇੰਜ ਪਾਕਿਸਤਾਨ ਤਹਿਰੀਕ-ਏ-ਇਨਸਾਫ ਇੱਕ ਵਾਰੀ ਫੇਰ ਆਪਣੇ ਨਵੇਂ ਜੋਸ਼ ਅਤੇ ਜਜ਼ਬੇ ਦੇ ਨਾਲ ਖੁੱਲ੍ਹ ਕੇ ਸਾਹਮਣੇ ਆਏਗੀ। ਸਾਡੇ ਕੋਲੋਂ ਬਸ ਬੱਲੇ ਦਾ ਨਿਸ਼ਾਨ ਖੁੰਝਿਆ ਹੈ, ਲੋਕਾਂ ਨੂੰ ਇਹ ਲੱਗਣ ਡਿਆ ਹੈ ਕਿ ਬੱਲੇ ਦਾ ਨਿਸ਼ਾਨ ਹੁਣ ਖੁੰਝ ਗਿਆ ਤੇ ਹੁਣ ਪਾਰਟੀ ਵੀ ਸਾਡੇ ਕੋਲ ਖੁੰਝ ਗਈ। ਇਹ ਆਖਣਾ ਬਿਲਕੁਲ ਗਲਤ ਹੈ। ਜਿਹੜੇ ਲੋਕ ਇਹ ਤਸੱਵੁਰ ਕਰ ਰਹੇ ਨੇ, ਜਿਹੜੇ ਲੋਕ ਇਹ ਸੋਚ ਰਹੇ ਨੇ ਕਿ ਜੀ ਬੱਲੇ ਦਾ ਨਿਸ਼ਾਨ ਖੁੰਝ ਗਿਆ ਤੇ ਹੁਣ ਪਾਰਟੀ ਵੀ ਨਹੀਂ ਰਹੀ, ਇਹ ਗਲਤਫਹਿਮੀ ਉਹਨਾਂ ਦੀ। ਅਸੀਂ ਇੱਕ ਵਾਰੀ ਫੇਰ ਸਾਹਮਣੇ ਆਵਾਂਗੇ ਤੇ ਸਾਡੇ ਵੋਟਰਸ ਜਿਹੜੇ ਨੇ ਉਹ ਪੜ੍ਹੇ ਲਿਖੇ ਤੇ ਸਿਆਣੇ ਨੇ, ਉਹ ਸਮਝ ਜਾਣਗੇ ਕਿ ਸਾਡੇ ਹਾਮੀ ਕਿਹੜੇ ਕਿੱਥੇ ਮੌਜੂਦ ਨੇ। ਦੂਜੇ ਪਾਸੇ ਗੱਲ ਕਰਨੇ ਆ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਪ੍ਰਧਾਨ ਸ਼ਹਬਾਜ਼ ਸ਼ਰੀਫ ਹੋਰਾਂ ਦੀ, ਜਿਨ੍ਹਾਂ ਦਾ ਇਹ ਆਖਣਾ ਹੈ ਕਿ ਜੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਆਪਣੀਆਂ ਹਰਕਤਾਂ ਦੇ ਕਰਕੇ ਜਿਹੜਾ ਨਾ ਚੋਣਾਂ ਤੋਂ ਬਾਹਰ ਹੋਈ,
यानी कि इन्हां दे कार ही ठीक नहीं सन, इन्हां नूं इस करके चोणां तों बाहर किया गया हैगा। मेरी तो बड़ी रीच सी कि भी पाकिस्तान तहरीक इंसाफ जिहड़ी वो साडे मुकाबले ते खलोवे, उहनूं पता लगे कि शिकस्त की हुंदी है, उहनूं ये पता लगे कि भी दूजी पार्टी जदों जितदी हैगी है तो की फील हुंदी है, की किद्दां तुसीं महसूस करते हो, ठीक है। ते बई मेरी तो बहुत रीच सी, मतलब एक ਉਹ ਟਾਊਂਟ ਕਰ ਰਹੇ ਨੇ ਉਹਨਾਂ ਨੂੰ, ਇੱਕ ਕਹਿ ਲਓ ਕਿ ਉਹਨਾਂ ਨੂੰ ਕਰਨ ਡੇ ਨੇ ਕਿ ਵੀ ਸਾਡੀ ਤਾਂ ਬੜੀ ਰੀਚ ਸੀ ਕਿ ਬੱਲੇ ਵਾਲੀ ਪਾਰਟੀ ਜਿਹੜੀ ਉਹ ਸਾਡੇ ਮੁਕਾਬਲੇ ਤੇ ਖਲੋਂਦੀ। ਤੇ ਪਰ ਹੁਣ ਕੀ ਕਰ ਸਕਦੇ ਆ, ਪਾਕਿਸਤਾਨ ਤਹਿਰੀਕ ਇਨਸਾਫ ਦੇ ਕਰਕੇ ਨਾ ਤੇ ਹੁਣ ਚੋਣਾਂ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ ਤੇ ਨਾ ਹੀ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਕਰਕੇ ਦੁਨੀਆ ਦੇ ਨਿਜ਼ਾਮ ਦੇ ਜਿਹੜੇ ਕੰਮ ਨੇ ਉਹ ਤੇ ਚੱਲਦੇ ਰਹਿਣਗੇ। ਇਸ ਕਰਕੇ ਅਸੀਂ ਤੇ ਆਪਣੇ ਇਲੈਕਸ਼ਨ ਦੇ ਵਿੱਚ ਹਿੱਸਾ ਜ਼ਰੂਰ ਲਵਾਂਗੇ। ਉਹਨਾਂ ਵੀ ਆਖਿਆ ਕਿ ਨਵਾਜ਼ ਸ਼ਰੀਫ ਹੋਰਾਂ ਨੇ 2018 ਦੇ ਵਿੱਚ ਜੇਲ੍ਹ 'ਚ ਹੀ 2018 ਦੇ ਇਲੈਕਸ਼ਨ ਲੜੇ ਸਨ ਤੇ ਉਹ ਜੇਲ੍ਹ 'ਚ ਸਨ ਤੇ ਜਦੋਂ ਬਾਹਰ ਮੁਸਲਿਮ ਲੀਗ ਨੂਨ ਦੀ ਜਿਹੜੀ ਆਗੂ ਹੈਗੀ ਮਰੀਮ ਨਵਾਜ਼ ਹੋਰੀ, ਜਿਹੜੀ ਨਵਾਜ਼ ਸ਼ਰੀਫ ਹੋਰਾਂ ਦੀ ਧੀ ਹੈ, ਉਹਨਾਂ ਨੇ ਸਾਰੇ ਅੱਗੇ ਜਲਸੇ ਜਲੂਸ ਕਰਕੇ ਤੇ ਅੱਗੇ ਜਿਹੜਾ ਪਾਰਟੀ ਦੇ ਤੌਰ ਤੇ ਉਹ ਅੱਗੇ ਆਈਆਂ ਸਨ। ਤੇ ਉਸ ਵੇਲੇ ਜੀ ਅਸੀਂ ਜੇਲ੍ਹ 'ਚ ਨਵਾਜ਼ ਸ਼ਰੀਫ ਹੋਰੀ ਸਨ ਤੇ ਅਸੀਂ ਚੋਣਾਂ 'ਚ ਹਿੱਸਾ ਪਾਇਆ ਸੀ, ਠੀਕ ਹੈ, ਅਸੀਂ ਚੋਣਾਂ ਲੜੀਆਂ ਸਨ, ਪਰ ਸਾਡੇ ਨਾਲ ਬਹੁਤ ਵੱਡੀ ਧਾਂਦਲੀ ਹੋਈ ਸੀ। ਇਹ ਆਖਣਾ ਹੈ ਨਵਾਜ਼ ਸ਼ਰੀਫ ਹੋਰਾਂ ਦੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ ਹੋਰਾਂ ਦਾ, ਉਹਨਾਂ ਦਾ ਆਖਣਾ ਹੈ ਕਿ ਜੀ ਸਾਡੇ ਨਾਲ ਉਸ ਵੇਲੇ ਬਹੁਤ ਵੱਡੀ ਧਾਂਦਲੀ ਹੋਈ ਸੀ, ਇਲੈਕਸ਼ਨ ਧਾਂਦਲੀ ਦੇ ਨਾਲ ਸਾਡੇ ਕੋਲੋਂ ਖੋਹ ਲਿਆ ਗਿਆ। ਵੀ ਉਸ ਵੇਲੇ ਬਹੁਤ ਵੱਡੀ ਧਾਂਦਲੀ ਹੋਈ, ਸਾਡੇ ਕੋਲੋਂ ਉਹ ਚੋਣਾਂ ਜਿਹੜੀਆਂ ਨੇ ਉਹ ਖੋਹ ਲਈਆਂ ਗਈਆਂ। ਸਾਡੇ ਨਾਲ ਧਾਂਦਲੀ ਕਿੱਦਾਂ ਹੋਈ, ਇੱਥੋਂ ਤੱਕ ਕਿ ਪੋਲਿੰਗ ਏਜੰਟ ਅਤੇ ਅਮਲੇ ਨੂੰ ਕੱਢ ਕੇ ਆਪ ਮੋਹਰਾਂ ਲਾਈਆਂ ਗਈਆਂ। ਲਓ ਜੀ, ਇਹ ਆਖਣਾ ਹੈਗਾ ਹੈ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਹੋਰਾਂ ਦਾ ਕਿ ਭਈ ਸਾਡੇ ਨਾਲ ਧਾਂਦਲੀ ਇੱਦਾਂ ਹੋਈ ਕਿ ਪੋਲਿੰਗ ਏਜੰਟ ਜਿਹੜੇ ਸਨ, ਜਿਹੜੇ ਉੱਥੇ ਅਮਲਾ ਕੰਮ ਕਰਦਾ ਪਿਆ ਸੀ, ਉਹਨਾਂ ਨੂੰ ਮਾਰ ਕੇ ਬਾਹਰ ਕੱਢਿਆ ਗਿਆ ਤੇ ਜਿਹੜੇ ਠੱਪੇ ਲਾ ਕੇ ਆਪਣੀਆਂ ਜਿਹੜੀ ਸਾਡੀ ਆਪੋਜ਼ਿਟ ਪਾਰਟੀ ਸੀ, ਉਹਨਾਂ ਨੇ ਆਪਣੇ ਨਾਂ ਆਪਣੀਆਂ ਬੱਲੇ ਦੇ ਉੱਤੇ ਠੱਪੇ ਲਾ ਕੇ ਤੇ ਉਹ ਆਪਣੇ ਜਿਹੜੇ ਨੇ ਬਕਸੇ ਭਰੇ ਤੇ ਇੱਦਾਂ ਉਹ ਜਿੱਤ ਗਏ। ਸਾਡੇ ਨਾਲ ਧਾਂਦਲੀ ਹੋਈ, ਸਾਡੇ ਨਾਲ ਨਾਇਨਸਾਫੀ ਹੋਈ। ਬਸ ਉਹੀ ਦਿਨ ਸੀ ਜਦੋਂ ਪਾਕਿਸਤਾਨ ਦੀ ਤਰੱਕੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਜੀ। ਉਹਨਾਂ ਨੇ ਇਹ ਵੀ ਆਖਣਾ ਹੈ ਕਿ ਜੀ ਜਦੋਂ ਅਸੀਂ ਕੰਮ ਕਰਦੇ ਪਏ, ਜਦੋਂ ਤੱਕ ਤੇ ਸਾਡਾ ਦੌਰ ਸੀ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ, ਉਦੋਂ ਤੱਕ ਤੇ ਪਾਕਿਸਤਾਨ ਬਹੁਤ ਤਰੱਕੀ ਕਰਦਾ ਪਿਆ ਸੀ। ਉਹ ਦਿਨ ਸੀ ਜਦੋਂ ਧਾਂਦਲੀ ਦੇ ਨਾਲ ਦੂਜੀ ਪਾਰਟੀ ਜਿੱਤੀ ਤੇ ਉਹਨਾਂ ਨੇ ਪਾਕਿਸਤਾਨ ਦੀ ਤਰੱਕੀ ਨੂੰ ਐਸੀ ਬੁਰੀ ਨਜ਼ਰ ਲਾਈ ਕਿ ਪਾਕਿਸਤਾਨ ਦੇ ਵਿੱਚ ਕਿਸੇ ਵੀ ਕੰਮ 'ਚ ਉਹਨਾਂ ਨੇ ਅੱਗੇ ਵਾਧਾ ਨਹੀਂ ਕੀਤਾ। ਜਿਹੜਾ ਕੰਮ ਜਿੱਥੇ ਠੱਲਿਆ ਗਿਆ ਸੀ, ਜਿਹੜਾ ਕੰਮ ਜਿੱਥੇ ਰੁਕ ਗਿਆ ਸੀ, ਜਿਹੜੀਆਂ ਸੜਕਾਂ ਜਿੱਥੇ ਬਣਨ ਡੀਆਂ ਸਨ ਉਹ ਉੱਥੇ ਹੀ ਰਹਿ ਗਈਆਂ। ਜਿਹੜਾ ਕੰਮ ਕਹਿ ਲਓ ਮਹਿੰਗਾਈ ਵੀ ਉਸ ਤੋਂ ਡਬਲ ਟ੍ਰਿਪਲ ਹੋ ਗਈ ਤੇ ਜਿਹੜਾ ਪਾਕਿਸਤਾਨ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਡਿਆ ਸੀ, ਉਸ ਪਾਕਿਸਤਾਨ ਨੂੰ ਐਸੀ ਬੁਰੀ ਨਜ਼ਰ ਲੱਗ ਗਈ, ਐਸੀ ਮਨਹੂਸ ਪਾਰਟੀ ਜਿਹੜੀ ਹੈ ਉਹ ਉੱਥੇ ਆ ਗਈ, ਠੀਕ ਹੈ। ਇਹ ਆਖਣਾ ਹੈ ਸ਼ਹਿਬਾਜ਼ ਸ਼ਰੀਫ ਹੋਰਾਂ ਦਾ। ਅਸੀਂ ਬਾਰ-ਬਾਰ ਇਸ ਕਰਕੇ ਦੱਸਣ ਡਿਆ ਕਿ ਜੀ ਇਹਨਾਂ ਦੀ ਸਟੇਟਮੈਂਟ ਜਿਹੜੀ ਹੈ, ਜਦੋਂ ਇਹ ਚੋਣਾਂ ਜਿੱਤ ਜਾਂਦੇ ਨੇ ਨਾ, ਉਸ ਤੋਂ ਪਿੱਛੇ ਇਹਨਾਂ ਦੀਆਂ ਜਿਹੜੀਆਂ ਇਹ ਸਟੇਟਮੈਂਟਸ ਹੁੰਦੀਆਂ ਨੇ ਜਾਂ ਜਿਹੜੇ ਬਿਆਨ ਹੁੰਦੇ ਨੇ, ਉਹ ਕਹਿ ਲਓ ਕਿ ਪਲਟੇ ਖਾਂਦੇ ਪਤਾ ਨਹੀਂ ਲੱਗਦਾ ਹੈਗਾ। ਉਸ ਵੇਲੇ ਪਾਕਿਸਤਾਨ ਨੂੰ ਇੱਦਾਂ ਦੀ ਪਾਰਟੀ ਦੇ ਹੱਥੇ ਦੇ ਦਿੱਤਾ ਗਿਆ ਕਿ ਜਿਹਨੂੰ ਤਰੱਕੀ ਦਾ ਨਾਂ ਹੀ ਨਹੀਂ ਪਤਾ ਸੀ, ਜਿਹਨੂੰ ਇਹ ਪਤਾ ਹੀ ਨਹੀਂ ਸੀ ਵੀ ਕੰਮ ਕਰਨਾ ਕਿੱਦਾਂ ਹੈ, ਠੀਕ ਹੈ। ਤੇ ਉਹਨਾਂ ਨੇ ਆ ਕੇ ਪਾਕਿਸਤਾਨ ਦੀ ਬਾਗਡੋਰ ਜਿਹੜੀ ਉਹ ਸਾਂਭ ਲਈ। ਪਰ ਹੁਣ ਅਸੀਂ ਇਸ ਤਰੱਕੀ ਨੂੰ ਇੱਕ ਵਾਰੀ ਫੇਰ ਜਿੱਤ ਕੇ ਤੇ ਉਸੇ ਥਾਂ ਤੋਂ ਟੋਰਾ ਦਿਆਂਗੇ ਜਿੱਥੇ ਅਸੀਂ ਇਹਨੂੰ ਛੱਡ ਕੇ ਗਏ ਸਾਂ। ਇਹ ਤੇ ਸਾਡੇ ਜਿਹੜੇ ਸਰੋਤੇ ਨੇ ਜਾਂ ਜਿਹੜੇ ਪਾਕਿਸਤਾਨ 'ਚ ਵਸਣ ਵਾਲੇ ਲੋਕ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਕਿੱਦਾਂ ਹੁਣ ਅੱਗੇ ਹੋਣਾ ਹੈ। ਜਾਂ ਇਹ ਵੇ ਕਿ ਇਹ 8 ਫਰਵਰੀ ਨੂੰ ਪਤਾ ਲੱਗ ਜਾਊਗਾ ਕਿ ਕੌਣ ਅੱਗੇ ਜਾਂਦਾ ਹੈ ਤੇ ਕੌਣ ਮੁਲਕ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾਂਦਾ ਹੈਗਾ। ਨਾਲ ਹੀ ਇਹ ਵੀ ਦੱਸਦੇ ਜਾਈਏ ਕਿ ਪਾਕਿਸਤਾਨ 'ਚ ਹੁਣ ਸਭ ਸਿਆਸੀ ਪਾਰਟੀਆਂ ਵੱਲੋਂ ਜਲਸੇ ਅਤੇ ਜਲੂਸ ਕੀਤੇ ਜਾ ਰਹੇ ਨੇ। ਨੋ ਡਾਊਟ ਜਦੋਂ ਚੋਣਾਂ ਨੇੜੇ ਹੁੰਦੀਆਂ ਨੇ ਤੇ ਹਰ ਪਾਰਟੀ ਆਪਣੇ ਕਈ ਵਾਰੀ ਆਪਣੇ ਇਲਾਕਿਆਂ ਦੇ ਵਿੱਚ, ਕਈ ਵਾਰੀ ਦੂਜੇ ਜਿਹੜੇ ਜਿੱਥੇ ਉਹਨਾਂ ਦੇ ਵੋਟਰਸ ਖਲੋਤੇ ਹੁੰਦੇ ਨੇ, ਜਿੱਥੇ ਉਹਨਾਂ ਨੇ ਚੋਣਾਂ 'ਚ ਹਿੱਸਾ ਲੈਣਾ ਹੁੰਦਾ, ਉੱਥੇ ਜਾ ਕੇ ਉਹ ਜਲਸੇ ਜਲੂਸ ਕਰਕੇ ਕੋਸ਼ਿਸ਼ ਕਰਦੇ ਨੇ ਕਿ ਜੀ ਜਿੰਨੇ ਕੁ ਲੋਕਾਂ ਨੂੰ ਉਹ ਆਪਣੇ ਘੇਰੇ ਦੇ ਵਿੱਚ ਲਿਆਉਣ, ਜਿੰਨੇ ਕੁ ਲੋਕਾਂ ਨੂੰ ਉਹ ਜਿਹੜਾ ਨਾ ਉਹ ਉਹਨਾਂ ਦੀਆਂ ਗੱਲਾਂ 'ਚ ਲੋਕੀ ਆ ਜਾਣ, ਉਹ ਇਹਦੇ ਕਰਕੇ
ਆਸਰਾ ਜਿਹੜਾ ਹੁੰਦਾ ਉਹ ਜੀ ਜਲਸੇ ਜਲੂਸਾਂ ਦਾ ਹੁੰਦਾ ਹੈ, ਕਿਉਂਕਿ ਪਾਕਿਸਤਾਨ ਤਹਿਰੀਕ ਇਨਸਾਫ ਤੇ ਪਾਬੰਦੀ ਲਾ ਛੱਡੀ ਗਈ ਹੈ। ਇਸ ਕਰਕੇ ਉਹਨਾਂ ਦੇ ਤੇ ਜਲਸੇ ਜਲੂਸ ਨਹੀਂ ਹੋ ਰਹੇ, ਪਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਮਰੀਮ ਨਵਾਜ਼ ਹੋਰੀ ਜਿੱਦਾਂ ਜਲਸੇ ਜਲੂਸਾਂ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਪਾਕਿਸਤਾਨ ਮੁਸਲਿਮ ਲੀਗ ਨੂਨ ਦੀਆਂ ਪ੍ਰਧਾਨ ਜਿਹੜੀਆਂ ਨੇ ਉਹ ਜਲਸੇ ਜਲੂਸਾਂ 'ਚ ਆਪ ਹਿੱਸਾ ਲੈ ਰਹੀਆਂ ਨੇ, ਤੇ ਉਸ ਤੋਂ ਇਲਾਵਾ ਦੂਜੇ ਪਾਸੇ ਪਾਕਿਸਤਾਨ ਪੀਪਲਸ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਜੀ ਬਿਲਾਵਲ ਭੁੱਟੋ ਜੀ, ਉਹਨਾਂ ਦੀ ਵੀ ਗੱਲ ਕਰਨੇ ਆ। ਤੇ ਇਸ ਵੇਲੇ ਤੇ ਅਸੀਂ ਗੱਲ ਕਰ ਰਹੇ ਹਾਂ ਮਰੀਮ ਨਵਾਜ਼ ਹੋਰਾਂ ਦੀ। ਉੱਥੇ ਲਾਹੌਰ 'ਚ ਇਕੱਠ, ਉਹਨਾਂ ਨੇ ਲਾਹੌਰ 'ਚ ਇੱਕ ਇਕੱਠ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਜਿਹੜਾ ਤਰੱਕੀ ਦਾ ਪਹੀਆ ਰੁਕ ਗਿਆ ਸੀ, ਅਸੀਂ ਉਹਨੂੰ ਇੱਕ ਵਾਰੀ ਫੇਰ ਟੋਰਾ ਦਿਆਂਗੇ। ਅੱਜ ਲਾਹੌਰ ਦੀਆਂ ਸੜਕਾਂ ਤੇ ਕੂੜਾ ਚੁੱਕਣ ਵਾਲਾ ਵੀ ਕੋਈ ਨਹੀਂ ਹੈਗਾ। ਇਹ ਗੱਲਬਾਤ ਕੀਤੀ ਉਹਨਾਂ ਨੇ ਕਿ ਜਦੋਂ ਲਾਹੌਰ ਸਾਡੇ ਹੱਥ 'ਚ ਸੀ, ਜਦੋਂ ਲਾਹੌਰ ਦੀਆਂ ਮਤਲਬ ਕਹਿ ਲਓ ਕਿ ਸੜਕਾਂ ਬਣਾਉਣਾ, ਲਾਹੌਰ ਦੇ ਵਿੱਚ ਸਫਾਈ ਦਾ ਕੰਮਕਾਰ ਜਿਹੜਾ ਉਹ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਸੀ, ਉਦੋਂ ਲਾਹੌਰ ਬਹੁਤ ਸੋਹਣਾ ਸੀ। ਹੁਣ ਇੱਦਾਂ ਦੀ ਹਾਲਤ ਹੋ ਗਈ ਹੈ, ਲੋਕਾਂ ਦੀ ਇੱਦਾਂ ਦੀ ਹਾਲਤ ਹੋ ਗਈ ਹੈ, ਤੇ ਸੜਕਾਂ ਦੀ ਇੰਨੀ ਬੁਰੀ ਹਾਲਤ ਹੋ ਗਈ ਹੈ ਕਿ ਲਾਹੌਰ 'ਚੋਂ ਕੂੜਾ ਚੁੱਕਣ ਵਾਲਾ ਸਾਨੂੰ ਕੋਈ ਨਹੀਂ ਨਜ਼ਰ ਆਉਂਦਾ। ਸਾਨੂੰ ਨਹੀਂ ਨਜ਼ਰ ਆਉਂਦਾ ਕਿ ਇੱਥੇ ਤਰੱਕੀ ਕਿਹਨੂੰ ਕਹਿੰਦੇ ਨੇ, ਜਾਂ ਇਹਨੂੰ ਇਹ ਜਿਹੜੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਹੈ, ਇਹ ਤਰੱਕੀ ਕਿਹਨੂੰ ਕਹਿੰਦੇ ਨੇ ਕਿ ਜੋ ਹਾਲਤ ਇਹਨਾਂ ਨੇ ਲਾਹੌਰ ਦੀ ਕਰ ਦਿੱਤੀ ਹੈਗੀ ਹੈ ਜਾਂ ਪਾਕਿਸਤਾਨ ਦੀ ਕਰ ਦਿੱਤੀ ਹੈਗੀ ਹੈ। ਫਿਲਹਾਲ ਕਿਉਂਕਿ ਉਹ ਲਾਹੌਰ ਦੇ ਵਿੱਚ ਜਲਸਾ ਕਰ ਰਹੇ ਸਨ, ਇਸ ਕਰਕੇ ਲਾਹੌਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਸੀ, ਦੱਸਿਆ ਜਾ ਰਿਹਾ ਸੀ ਕਿ ਭਈ ਤੁਸੀਂ ਗੌਰ ਕਰੋ ਕਿ ਭਈ ਇੱਥੇ ਕਿੰਨਾ ਪਹਿਲੇ ਸਾਡੇ ਹੁੰਦਿਆਂ ਕਿੰਨੀ ਤਰੱਕੀ ਸੀ, ਤੇ ਹੁਣ ਕੀ ਸਿਚੁਏਸ਼ਨ ਹੈਗੀ, ਕੀ ਹਾਲਤ ਹੈਗੀ ਹੈ ਲਾਹੌਰ ਦੀ, ਤੇ ਸਾਨੂੰ ਵੋਟ ਦਿਓ ਇਸ ਕਰਕੇ ਕਿ ਲਾਹੌਰ ਦੀ ਦੁਬਾਰਾ ਤੋਂ ਉਹੀ ਹਾਲਤ ਹੋ ਜਾਏ। ਇੱਥੇ ਕੰਮਕਾਰ ਨੂੰ ਪਿਛਲੀ ਸਰਕਾਰ ਨੇ ਰੋਕ ਦਿੱਤਾ ਸੀ। ਲਾਹੌਰ ਦੀ ਹਾਲਤ ਪਹਿਲੀ ਵਾਰੀ ਵੇਖੀ ਹੈ, ਪਰ ਕੋਈ ਨਹੀਂ, ਅਸੀਂ ਇੱਕ ਵਾਰੀ ਫਿਰ ਜਿੱਤ ਕੇ ਲਾਹੌਰ ਨੂੰ ਦੁਬਾਰਾ ਨਵੇਂ ਸਿਰਿਆਂ ਤੋਂ ਜਿਹੜਾ ਹੈ ਨਵੀਂ ਵੋਟੀ ਵਾਂਗੂ ਸਜਾ ਦਿਆਂਗੇ ਜੀ। ਅੱਗੇ ਗੱਲਬਾਤ ਕਰਨੇ ਆ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਹੋਰਾਂ ਦੇ ਬਾਰੇ ਦੇ ਵਿੱਚ। ਇੱਥੇ ਮੈਂ ਇੱਕ ਗੱਲ ਥੋੜੀ ਜਿਹੀ ਕਲੀਅਰ ਕਰਦੀ ਜਾਵਾਂ ਕਿ ਇਹ ਪਾਕਿਸਤਾਨ ਮੁਸਲਿਮ ਲੀਗ ਨੂਨ ਅਤੇ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਹੈ ਇਹ ਉਹ ਪਾਰਟੀਆਂ ਨੇ ਜਿਨ੍ਹਾਂ ਨੇ PDM ਬਣਾਈ ਸੀ, ਯਾਨੀ ਕਿ ਇਹਨਾਂ ਸਾਰੀਆਂ ਪਾਰਟੀਆਂ ਨੇ ਰਲ ਕੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਫੱਟੇ ਚੱਕੇ। ਯਾਨੀ ਕਿ ਇਹਨਾਂ ਨੇ ਆਖਿਆ ਕਿ ਜੀ ਪਾਕਿਸਤਾਨ ਤਹਿਰੀਕ ਇਨਸਾਫ ਨਜ਼ਰ ਨਾ ਆਵੇ, ਅਸੀਂ ਸਾਰੀਆਂ ਹੀ ਇੱਕ ਥਾਂ 'ਤੇ ਆ। ਇਹਨਾਂ ਨੇ ਇੱਕੋ ਪਿਆਲੇ 'ਚ ਖਾਧਾ ਤੇ ਇੱਕੋ ਪਿਆਲੇ ਦੇ ਵਿੱਚ ਜਿਹੜਾ ਨਾ ਉਹ ਪੀਤਾ, ਤੇ ਇੱਦਾਂ ਹੋ ਗਿਆ ਕਿ ਜਿੱਦਾਂ ਇਹਨਾਂ ਦੇ ਵਿਚਕਾਰੋਂ ਕੋਈ ਜਿਹੜਾ ਨਾ ਸੂਈ ਵੀ ਨਹੀਂ ਲੰਘ ਸਕਦੀ ਹੈਗੀ। ਠੀਕ ਹੈ, ਹੁਣ ਜਲਸਿਆਂ ਦੀ ਜਦੋਂ ਗੱਲ ਹੋਈ ਹੈ, ਜਦੋਂ ਹੁਣ ਪਤਾ ਲੱਗ ਗਿਆ ਕਿ ਜੀ ਪਾਕਿਸਤਾਨ ਤਹਿਰੀਕ ਇਨਸਾਫ ਇੱਕ ਪਾਸੇ ਹੋ ਗਈ ਹੈ, ਹੁਣ ਫਿਰ ਇਹਨਾਂ ਦੀ ਲੜਾਈਆਂ ਸ਼ੁਰੂ ਹੋ ਗਈਆਂ ਨੇ, ਫਿਰ ਇੱਕ ਦੂਸਰੇ ਦੇ ਅਗੇਂਸਟ ਹੀ ਬੋਲਣ ਡਏ ਨੇ। ਜਿੱਦਾਂ ਮਰੀਮ ਨਵਾਜ਼ ਹੋਰੀ ਤੇ ਉਹਨਾਂ ਦੀ ਗੱਲ ਅਸੀਂ ਕੀਤੀ ਕਿ ਉਹਨਾਂ ਨੇ ਤਰੱਕੀ ਦੀ ਗੱਲ ਕੀਤੀ ਕਿ ਜੀ ਪਾਕਿਸਤਾਨ ਦੇ ਵਿੱਚ ਤਰੱਕੀ ਰੁਕ ਗਈ, ਇਹ ਹੋ ਗਿਆ, ਉਹ ਹੋ ਗਿਆ, ਪਰ ਪਾਕਿਸਤਾਨ ਪੀਪਲਸ ਪਾਰਟੀ ਦੇ ਜਿਹੜੇ ਪ੍ਰਧਾਨ ਬਿਲਾਵਲ ਭੁੱਟੋ ਹੋਰੀ ਨੇ ਉਹ ਡਾਇਰੈਕਟ ਅਟੈਕ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਜੀ ਜਿਹੜਾ ਬੰਦਾ 3 ਸਾਲ ਜਿੱਤਿਆ ਵਜ਼ੀਰ ਆਜ਼ਮ ਬਣਿਆ ਰਿਹਾ, ਯਾਨੀ ਕਿ ਨਵਾਜ਼ ਸ਼ਰੀਫ ਹੋਰਾਂ ਦੀ ਉਹਨਾਂ ਨੇ ਗੱਲ ਕੀਤੀ ਕਿ ਜਿਹੜਾ ਬੰਦਾ 3 ਸਾਲ ਪਹਿਲੇ ਮੁਲਕ ਦਾ ਵਜ਼ੀਰ ਆਜ਼ਮ ਰਿਹਾ, ਤੁਸੀਂ ਉਹਦੇ ਤੇ ਇੱਕ ਵਾਰੀ ਫੇਰ ਇਤਬਾਰ ਕਰੋਗੇ? ਇਹ ਤੇ ਗਲਤ ਗੱਲ ਆ ਨਾ ਕਿ ਤੁਸੀਂ ਉਹਦੇ ਤੇ ਫੇਰ ਇੱਕ ਵਾਰੀ ਇਤਬਾਰ ਕਰਕੇ ਉਹਨੂੰ ਵਜ਼ੀਰ ਆਜ਼ਮ ਬਣਾਓਗੇ। ਤੁਸੀਂ ਮੈਨੂੰ ਵੋਟ ਦਿਓ। ਮੈਂ ਪਾਕਿਸਤਾਨ ਪੀਪਲਸ ਪਾਰਟੀ ਦਾ ਪ੍ਰਧਾਨ, ਮੈਂ ਤੁਹਾਨੂੰ ਇਹ ਕਹਿਣਾ ਵਾ ਕਿ ਇਹ ਜਲਸੇ ਦੇ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਹੋਏ ਇਹ ਆਖੀ ਕਿ ਜੀ ਇਹ ਹੁਣ ਵੋਟ ਜਿਹੜਾ ਨਾ ਜਿਹੜੇ ਪਹਿਲੇ ਅਜ਼ਮਾ ਲਏ ਨਾ ਤੁਸੀਂ ਉਹਨਾਂ ਨੂੰ ਨਾ ਦਿਓ, ਹੁਣ ਮੈਨੂੰ ਅਜ਼ਮਾਓ। ਯਾਨੀ ਕਿ ਉਹ ਪਹਿਲੇ ਤੇ ਉਹਨਾਂ ਦੇ ਜਿਹੜੇ ਨੇ ਜ਼ਰਦਾਰੀ ਹੋਰੀ ਜਿਹੜੇ ਨੇ ਉਹ ਹੁੰਦੇ ਸਨ, ਜਾਂ ਉਹਨਾਂ ਦੀ ਜਿਹੜੀ ਮਾਂ ਸੀ ਬੇਨਜ਼ੀਰ ਭੁੱਟੋ ਹੋਰੀ, ਉਹ ਹੁੰਦੀਆਂ ਸਨ ਚੋਣਾਂ ਦੇ ਵਿੱਚ। ਤੇ ਹੁਣ ਜਿਹੜਾ ਹੈ ਉਹ ਆਪ ਅੱਗੇ ਆਏ ਨੇ, ਉਹਨਾਂ ਨੇ ਆਖਿਆ ਕਿ ਜੀ ਮੈਨੂੰ ਵੋਟ ਦਿਓ ਤੇ ਮੈਨੂੰ ਮੁਲਕ ਦੇ ਵਜ਼ੀਰ ਆਜ਼ਮ ਵਾਸਤੇ ਜਿਹੜਾ ਹੈ ਨਾ ਵੋਟ ਦਿੱਤੇ ਜਾਣ, ਤਾਂ ਕਿ ਪਾਕਿਸਤਾਨ ਦੀ ਜਿਹੜੀ ਤਰੱਕੀ ਰਹਿੰਦੀ ਹੈ, ਜੋ ਵੀ ਪਾਕਿਸਤਾਨ ਦੇ ਵਿੱਚ ਕਹਿ ਲਓ ਕਿ ਮੰਦਾ ਹੋ ਰਿਹਾ, ਉਹ ਸਾਰਿਆਂ ਨੂੰ ਚੰਗੇ ਕਰਨ ਵਾਸਤੇ ਮੈਨੂੰ ਵੋਟ ਦਿੱਤੇ ਜਾਣ। ਤੇ ਇਹਦੇ ਵਿੱਚ ਉਹਨਾਂ ਨੇ ਆਖਿਆ ਕਿ ਜੀ ਨਫ਼ਰਤ ਅਤੇ ਗਾਲਮ ਗਲੋਚ ਵਾਲੀ ਜਿਹੜੀ ਸਿਆਸਤ ਚੱਲਦੀ ਪਈ ਹੈ ਇਹਨੂੰ ਮੁਕਾਇਆ ਜਾਏ, ਦਹਿਸ਼ਤਗਰਦੀ ਜ਼ੁਲਮ ਤੇ ਜ਼ਬਰ ਵਾਲੀ ਜਿਹੜੀ ਸਿਆਸਤ ਚੱਲਦੀ ਪਈ ਹੈਗੀ ਉਹਨੂੰ ਮੁਕਾਇਆ ਜਾਏ। ਇੱਥੇ ਉਹਨਾਂ ਨੇ ਇਸ਼ਾਰਾ ਕਹਿ ਲਓ ਕਿ ਦੂਜੀਆਂ ਪਾਰਟੀਆਂ ਲਈ ਕੀਤਾ ਹੈ ਕਿ ਇਹ ਕਿਸੇ ਨੂੰ ਜ਼ਾਲਮ ਕਹਿ ਛੜਿਆ ਹੈ, ਕਿਸੇ ਨੂੰ ਦਹਿਸ਼ਤਗਰਦ ਕਹਿ ਛੜਿਆ ਹੈਗਾ, ਪਰ ਉਹ ਇਸ ਵੇਲੇ ਆਪ ਜਿਹੜੇ ਨੇ ਉਹ ਬਿਲਕੁਲ ਸਾਫ਼ ਸੁਥਰੇ ਨੇ। ਉਹ ਕਹਿੰਦੇ ਨੇ ਕਿ ਜੀ ਮੈਂ ਇਹ ਐਸਾ ਬੰਦਾ ਵਾਂ ਕਿ ਮੈਂ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਵਾਂਗਾ, ਪਾਕਿਸਤਾਨ ਦੀ ਤਰੱਕੀ ਵਾਸਤੇ ਮੈਂ ਕੰਮ ਕਰਾਂਗਾ। ਉਹਨਾਂ ਨੇ ਦਾਅਵੇ ਵੀ ਕੀਤੇ ਨੇ, ਉਹਨਾਂ ਨੇ ਆਖਿਆ ਕਿ ਜੀ ਇੱਦਾਂ ਦੀ ਅੱਛਾ ਉਹਨਾਂ ਨੇ ਇੱਥੇ ਵੀ ਇਹ ਪਾਕਿਸਤਾਨ ਮੁਸਲਿਮ ਲੀਗ ਨੂਨ ਜਿਹੜੀ ਉਹਦੇ ਬਾਰੇ 'ਚ ਇਹ ਆਖਿਆ ਹੈ ਕਿ ਜੀ ਇਹਨਾਂ ਦਾ ਤਾਂ ਕੋਈ ਮਨਸ਼ੂਰ ਹੀ ਨਹੀਂ ਹੈ, ਇਹਨਾਂ ਨੇ ਤਾਂ ਦੱਸਿਆ ਹੀ ਨਹੀਂ ਕਿ ਇਹ ਤਰੱਕੀ ਕਰਕੇ ਕੀ ਕਰਨਗੇ, ਸਿਰਫ ਰੋਡ ਦੀਆਂ ਸਫਾਈਆਂ ਕਰਨਗੇ। ਠੀਕ ਹੈ,
कि जी लाहौर ਦੀਆਂ ਸਫਾਈਆਂ ਕਰਨਗੇ, ਪਾਕਿਸਤਾਨ ਦੀਆਂ ਸਫਾਈਆਂ ਕਰਨਗੇ। ਉਹਨਾਂ ਨੇ ਇਹ ਆਖਿਆ, ਕਹਿੰਦੇ ਇਹਨਾਂ ਦਾ ਮਨਸ਼ੂਰ ਹੀ ਕੋਈ ਨਹੀਂ ਹੈ। ਮੈਂ ਤੁਹਾਨੂੰ ਆਪਣਾ ਮਨਸ਼ੂਰ ਦੇ ਰਿਹਾ ਵਾਂ। ਮੈਂ ਤੁਹਾਨੂੰ ਅਸੀਂ ਕੱਲ੍ਹ ਵਾਲੇ ਬੁਲੇਟਿਨ ਦੇ ਵਿੱਚ ਵੀ ਦੱਸਿਆ ਸੀ ਕਿ ਜੀ ਇਹਨਾਂ ਨੇ ਆਖਿਆ ਕਿ ਜੀ ਸਕੂਲਾਂ ਦੇ ਵਿੱਚ ਜਿਹੜਾ ਨਾ ਇੱਕ ਟਾਈਮ ਦਾ ਲੰਚ ਲੱਭਿਆ ਕਰੇਗਾ। ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਘਰ ਬਣਾਉਣ ਵਾਸਤੇ ਅਸੀਂ ਮਦਦ ਕਰਾਂਗੇ। ਜਿਹੜੀ ਆਵਾਮ ਜਿਹੜੀ ਹੈ ਮਤਲਬ ਬਹੁਤ ਗਰੀਬ ਨੇ, ਜਿਹੜੇ ਕਹਿ ਲਓ ਕਿ ਸਫੇਦਪੋਸ਼ ਲੋਕ ਨੇ, ਅਸੀਂ ਉਹਨਾਂ ਦੀ ਮਦਦ ਕਰਿਆ ਕਰਾਂਗੇ। ਤੇ ਗੱਲ ਸਿਰਫ ਇਹ ਵੇ ਕਿ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹ ਹੁਣ ਹੋ ਰਹੀਆਂ ਨੇ ਜਲਸੇ ਜਲੂਸਾਂ ਦੇ ਵਿੱਚ, ਜਿਹੜੇ ਕਿ ਇਕੱਠ ਕੀਤੇ ਜਾ ਰਹੇ ਨੇ, ਜਿਨ੍ਹਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਵੀ ਲੋਕ ਸਾਨੂੰ ਵੋਟ ਦੇਣ। ਪਾਕਿਸਤਾਨ ਤਹਿਰੀਕ ਇਨਸਾਫ ਤੇ ਚਲੋ ਉਹਨਾਂ ਦੇ ਕੋਲੋਂ ਬੱਲੇ ਦਾ ਨਿਸ਼ਾਨ ਖੋਹ ਲਿਆ ਗਿਆ। ਉਹਨਾਂ ਦੇ ਉਮੀਦਵਾਰ ਜਿਹੜੇ ਨੇ ਉਹ ਆਜ਼ਾਦ ਹੈਸੀਅਤ ਦੇ ਨਾਲ ਵੋਟਾਂ 'ਚ ਹਿੱਸਾ ਲੈ ਰਹੇ ਨੇ। ਇਸ ਕਰਕੇ ਉਹ ਕਹਿ ਲਓ ਕਿ ਆਜ਼ਾਦ ਹੈਸੀਅਤ ਦੇ ਨਾਲ ਜਦੋਂ ਉਹ ਵੋਟਾਂ 'ਚ ਹਿੱਸਾ ਲੈਣਗੇ ਤਾਂ ਉਹ ਆਜ਼ਾਦ ਹੈਸੀਅਤ ਦੇ ਨਾਲ ਜੇ ਕੋਈ ਜਲਸਾ ਕਰਨਾ ਚਾਹਣਗੇ ਤਾਂ ਕਰਨਗੇ, ਕਿਉਂਕਿ ਪਾਕਿਸਤਾਨ ਤਹਿਰੀਕ ਇਨਸਾਫ ਦਾ ਨਾਂ ਨਹੀਂ ਵਰਤਣਗੇ ਉਹ। ਠੀਕ ਹੈ, ਇੱਦਾਂ ਹੀ ਉਹਨਾਂ ਦਾ ਤਾਂ ਇੱਕ ਪਾਸੇ ਕਰ ਦਿੱਤਾ ਗਿਆ ਹੈ। ਪਰ ਅੱਗੇ ਆ ਗਈ ਪਾਕਿਸਤਾਨ ਮੁਸਲਿਮ ਲੀਗ ਨੂਨ। ਉਹਨਾਂ ਨੇ ਵੀ ਆਪਣੇ ਜਲਸੇ ਜਲੂਸ ਬੜੇ ਜ਼ੋਰਾਂ 'ਤੇ ਰੱਖੇ ਨੇ। ਇੱਕ ਦਿਨ ਇੱਕ ਥਾਂ 'ਤੇ, ਦੂਜੇ ਦਿਨ ਦੂਜੀ ਥਾਂ 'ਤੇ, ਤੀਜੇ ਦਿਨ ਤੀਜੀ ਥਾਂ 'ਤੇ, ਇੱਦਾਂ ਜਲਸੇ ਕਰਕੇ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਕਿੱਦਾਂ ਲੋਕਾਂ ਨੂੰ ਆਪਣੇ ਕਹਿ ਲਓ ਕਿ ਘੇਰੇ ਦੇ ਵਿੱਚ ਲਿਆਂਦਾ ਜਾ ਸਕਦਾ ਅਤੇ ਮਾਸੂਮ ਆਵਾਮ ਫਿਰ ਜਿਹੜਾ ਨਾ ਉਹ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੀ ਹੈਗੀ ਹੈ। ਅਤੇ ਇੱਦਾਂ ਹੀ ਪਾਕਿਸਤਾਨ ਪੀਪਲਸ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਬਿਲਾਵਲ ਭੁੱਟੋ ਹੋਰੀ, ਇਹਨਾਂ ਦੀ ਗੱਲ ਕਰੀਏ ਤੇ ਇਹ ਕਹਿ ਰਹੇ ਨੇ ਕਿ ਜੀ ਅਸੀਂ ਨਿਊਟਰਲ ਹਾਂ, ਅਸੀਂ ਬਹੁਤ ਵਧੀਆ ਵਾਂ, ਸਾਨੂੰ ਵੋਟ ਦਿਓ। ਠੀਕ ਹੈ, ਗੱਲ ਸਿਰਫ ਇੱਥੇ ਨਹੀਂ ਮੁੱਕਦੀ ਹੈਗੀ। ਗੱਲ ਸਿਰਫ ਜਿਹੜੀ ਹੈ ਉਹ ਇੱਕ ਹੋਰ ਨੁਕਤੇ 'ਤੇ ਵੀ ਮੁੱਕਦੀ ਹੈ ਕਿ ਪੰਜਾਬੀ ਜ਼ੁਬਾਨ ਵਾਸਤੇ ਇੱਥੇ ਕੀ ਕੰਮ ਕੀਤਾ ਜਾਏਗਾ। ਜਿਹੜੇ ਕਿ ਪੀਪਲਸ ਪਾਰਟੀ ਦੇ ਪ੍ਰਧਾਨ ਨੇ ਬਿਲਾਵਲ ਭੁੱਟੋ ਹੋਰੀ, ਉਹ ਤਾਂ ਬਿਲਕੁਲ ਹੀ ਪੰਜਾਬੀ ਜ਼ੁਬਾਨ ਦੇ ਅਗੇਂਸਟ ਨੇ ਅਤੇ ਪੰਜਾਬੀ ਜ਼ੁਬਾਨ ਦੇ ਨਾਲ ਜਿਹੜੇ ਉੱਥੇ ਤਰਾਅ ਹੋਏ ਨੇ। ਮੇਰਾ ਨਹੀਂ ਖਿਆਲ ਕਿ ਉੱਥੇ ਹੁਣ ਜੇ ਇਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉੱਥੇ ਪੰਜਾਬੀ ਜ਼ੁਬਾਨ ਵਾਸਤੇ ਵੀ ਕੁਛ ਕੀਤਾ ਜਾਏਗਾ। ਅਤੇ ਦਾਅਵੇ ਜਿਹੜੇ ਨੇ ਉਹ ਹਰ ਪਾਰਟੀ ਜਿਹੜੀ ਉਹ ਆਪਣੇ ਕਰਦੀ ਪਈ ਹੈਗੀ। ਇੱਦਾਂ ਹੀ ਪੀਪਲਸ ਪਾਰਟੀ ਜਿਹੜੀ ਉਹਨਾਂ ਨੇ ਵੀ ਆਪਣੇ ਦਾਅਵੇ ਕੀਤੇ, ਪਾਕਿਸਤਾਨ ਮੁਸਲਿਮ ਲੀਗ ਨੂਨ ਨੇ ਵੀ ਆਪਣੇ ਦਾਅਵੇ ਕਰ ਲਏ, ਪਾਕਿਸਤਾਨ ਤਹਿਰੀਕ ਇਨਸਾਫ ਅਤੇ ਹੁਣ ਅੱਗੇ ਆਜ਼ਾਦ ਉਮੀਦਵਾਰਾਂ ਦੇ ਤੌਰ 'ਤੇ ਆ। ਪਰ 8 ਫਰਵਰੀ ਨੂੰ ਸਾਨੂੰ ਇਹ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਜਿਹੜੀ ਉਹ ਨੰਬਰ ਲੈ ਜਾਂਦੀ ਹੈ ਅਤੇ ਕਿਹੜੀ ਪਾਰਟੀ ਅੱਗੇ ਨਿਕਲਦੀ ਹੈ, ਜੇ ਧਾਂਦਲੀ ਨਾ ਹੋਈ। ਅਤੇ ਅਪਡੇਟਸ ਪਾਕਿਸਤਾਨ ਦੇ ਨਾਲ ਹੁਣ ਤੱਕ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਬਿਲਕੁਲ ਨਹੀਂ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਰੱਬ ਰਾਖਾ।